आओ जानते हाँ क्या पंजाबी सिखां दी जुबान है ते पंजाबी जुबान दे लहजे दस्तावेजी सबूतां दे नाल। क्या पंजाबी सिखां दी जुबान है? जी बिल्कुल भी नहीं। ਉਹ ਇਸ ਲਈ ਕਿ ਸਿੱਖ ਮਜ਼ਹਬ 15ਵੀਂ ਸਦੀ ਵਿੱਚ ਸਾਹਮਣੇ ਆਇਆ ਜਦੋਂ ਕਿ ਪੰਜਾਬ ਇਸ ਤੋਂ ਬੜਾ ਹੀ ਪਾਲੂ ਸੂਫੀਆ ਇਕਰਾਮ ਦੀ ਮੁਸਲਸਲ ਤਬਲੀਗ ਦੇ ਨਤੀਜੇ ਵਿੱਚ ਮੁਸਲਮਾਨਾਂ ਦਾ ਅਕਸਰੀਤੀ ਖਿੱਤਾ ਬਣ ਗਿਆ ਹੈ। ਸੂਫੀਆ ਇਕਰਾਮ ਨੇ ਆਪਣੀ ਤਬਲੀਗ ਲਈ ਹਰ ਵੇਲੇ ਪੰਜਾਬੀ ਜ਼ੁਬਾਨ ਨੂੰ ਹੀ ਵਰਤਿਆ। ਪੰਜਾਬੀ ਜ਼ੁਬਾਨ ਵਿੱਚ ਇਸਲਾਮੀ ਸ਼ਾਇਰੀ ਤੇ ਅਦਬ ਤਾਂ 11ਵੀਂ ਸਦੀ ਤੋਂ ਹੀ ਮੌਜੂਦ ਹੈ। ਪੰਜਾਬ ਵਿੱਚ ਸਿੱਖ ਹਰ ਵੇਲੇ ਤੀਜੀ ਅਕਲੀਅਤ ਹੀ ਰਹੇ। 1941 ਦੀ ਮਰਦਮਸ਼ੁਮਾਰੀ ਰਾਹੀਂ ਮੁਤਹਿਦਾ ਪੰਜਾਬ ਵਿੱਚ ਮੁਸਲਮਾਨ ਪੰਜਾਬੀਆਂ ਦੀ ਤਾਦਾਦ 53%, ਹਿੰਦੂ ਪੰਜਾਬੀਆਂ ਦੀ 29 ਜਦਕਿ ਸਿੱਖ ਪੰਜਾਬੀਆਂ ਦੀ ਸਿਰਫ 15% ਹੈ। ਪੰਜਾਬੀ ਪੂਰੀ ਇਸਲਾਮੀ ਦੁਨੀਆ ਦੀ ਮੁਸਲਮਾਨਾਂ ਦੀ ਤੀਜੀ, ਬਰੇ ਸਗੀਰ ਦੇ ਮੁਸਲਮਾਨਾਂ ਦੀ ਦੂਜੀ ਜਦਕਿ ਦੁਨੀਆ ਦੀ 9ਵੀਂ ਵੱਡੀ ਜ਼ੁਬਾਨ ਹੈ। ਇਸ ਵਾਸਤੇ ਆਪਣੇ ਵਡਕਿਆਂ ਵਾਂਗੂ ਬੜੇ ਫਖਰ ਤੇ ਮਾਣ ਦੇ ਨਾਲ अपनी मां बोली पंजाबी पढ़ो लिखो ते बोलो, क्योंकि अपनी मां बोली विच बोलना तां नबियां दी सुन्नत है। हुण थोड़ी गल करने हैं पंजाबी जुबान दे लहजियां बारे। लहजे हमेशा जुबानां दा हुसन हुंदे ने, कोज नहीं। एक आलमी असूल है कि जुबान जिन्ने वड्डे इलाके च बोली जांदी होवे उस दे लहजे भी उन्ने घणे हुंदे जांदे ने। दुनिया दियां वड्डियां जुबानां जिवें कि अंग्रेजी, अरबी, चीनी ते हिंदी दे भी बड़े घणे लहजे ने। अगर सिर्फ चीनी जुबान की गल की जाए तो उस दे घट वध 84 लहजे ने। इस तरह पंजाबी जुबान दुनिया दी 7000 जुबानां विचों 9वें नंबर ते है ते इस दे भी बहुत ज्यादा लहजे ने। कुछ चुनिया हुआ लहजियां दा तुहाडे सामने जिक्र करने हैं, जिस तरह के माझी, मुल्तानी, बहावलपुरी, हिंदको, पोटोहारी, जटकी, थलोची, शाहपुरी, डेरावाली, पशौरी, छाछी, दुआबी, मालवी, डोगरी, पहाड़ी, गोजरी ते रोई वगैरह शामिल है। पंजाबी जुबान दे लहजे आपस विच भरवीं सांझ रखते ने। इक्का दुक्का लफ्जां दा फर्क ते हो सकदा पर ग्रामर साडी सांझी है। मारे लिसानियात दी पेश करदा तारीफ दे मुताबिक अगर दो इंसानां नूं एक दूए नाल गल करदियां होयां किसे राबता जुबान या तर्जमा करन वाले दी लोड़ ना पवे, उन्हां दी जुबान नूं एक ही मन्निया जाएगा। इस लिहाज नाल भी अजीम पंजाबी सूफी शायरां बाबा फरीद, शाह हुसैन, सुल्ताने बाहू, बुल्ले शाह, वारस शाह, गुलाम फरीद ते मियां मुहम्मद बख्श नूं सारा पंजाब पढ़दा भी है ते गाउंदा भी है ते इहो ही तां साडी पंजाबी जुबान दा सांझ भी है। इन्हां लहजां दे दस्तावेजी सबूत भी मौजूद ने, जिन्हां विचों एक बहावलपुर दी गस्टियर रिपोर्ट है। सन 1904 दी गस्टियर रिपोर्ट मुताबिक बहावलपुर विच वसन वालियां दी मादरी जुबान पंजाबी है। ਉਹ ਪੰਜਾਬੀ ਦੇ ਜਿਹੜੇ ਲਹਿਜੇ ਬੋਲਦੇ ਨੇ ਉਹਨਾਂ ਵਿੱਚ ਮੁਲਤਾਨੀ ਜਾਂ ਮਗਰਬੀ ਪੰਜਾਬੀ, ਜਟਕੀ ਜਾਂ ਉਬਿਚੜ ਪੰਜਾਬੀ ਸ਼ਾਮਲ ਹੈ। ਮੁਲਤਾਨ ਜਾਂ ਡੇਰਾ ਗਾਜ਼ੀ ਖਾਨ ਵਿੱਚ ਵੀ ਇਹੋ ਜਿਹੇ ਲਹਿਜੇ ਬੋਲੇ ਜਾਂਦੇ ਨੇ। ਸਾਨੂੰ ਸਾਰੇ ਪੰਜਾਬੀਆਂ ਨੂੰ ਆਪਣੇ ਵਡਕਿਆਂ ਤੇ ਆਪਣੀ ਪੰਜਾਬੀ ਸ਼ਨਾਖਤ ਉੱਤੇ ਫਖਰ ਤੇ ਮਾਣ ਹੋਣਾ ਚਾਹੀਦਾ ਹੈ। ਸਾਨੂੰ ਰੱਬ ਦਾ ਸ਼ੁਕਰ ਅਦਾ ਕਰਨਾ ਚਾਹੀਦਾ ਹੈ ਕਿ ਜਿਸ ਨੇ ਸਾਨੂੰ ਪੰਜਾਬ ਦੀ ਖੂਬਸੂਰਤ ਧਰਤੀ ਤੇ ਅਜ਼ੀਮ ਪੰਜਾਬੀ ਕੌਮ ਵਿੱਚ ਪੈਦਾ ਕੀਤਾ ਤੇ ਰੱਬ ਦੀ ਨਾਸ਼ੁਕਰੀ ਨਹੀਂ ਕਰਨੀ ਚਾਹੀਦੀ। ਇੱਥੇ ਇੱਕ ਹੋਰ ਗੱਲ ਦੀ ਵਜ਼ਾਹਤ ਜ਼ਰੂਰੀ ਹੈ ਕਿ ਜਦੋਂ ਪੰਜਾਬੀ ਜ਼ੁਬਾਨ ਦੀ ਗੱਲ ਕੀਤੀ ਜਾਂਦੀ ਹੈ ਤੇ ਪੰਜਾਬੀ ਕੌਮ ਦੇ ਕੁਝ ਲੋਕ ਆਖਦੇ ਨੇ ਕਿ ਕੈਦ ਆਜ਼ਮ ਨੇ ਤਾਂ ਉਰਦੂ ਜ਼ੁਬਾਨ ਨੂੰ ਰਿਆਸਤ ਦੀ ਜ਼ੁਬਾਨ ਆਖਿਆ ਹੈ। ਪੰਜਾਬੀ ਕੌਮ ਦੇ ਉਹਨਾਂ ਲੋਕਾਂ ਅੱਗੇ ਅਰਜ਼ੀ ਹੈ ਕਿ ਬਿਲਕੁਲ ਕੈਦ ਆਜ਼ਮ ਨੇ ਉਰਦੂ ਨੂੰ ਰਿਆਸਤ ਦੀ ਜ਼ੁਬਾਨ ਆਖਿਆ, ਲੇਕਿਨ ਕੈਦ ਆਜ਼ਮ ਨੇ ਕਦੀ ਵੀ ਨਹੀਂ ਆਖਿਆ ਕਿ ਤੁਸੀਂ ਆਪਣੇ ਘਰ, ਆਪਣੀ ਔਲਾਦ, ਆਪਣੇ ਰਿਸ਼ਤੇਦਾਰ, ਦੋਸਤ ਜਾਂ ਸੂਬਾ ਪੰਜਾਬ ਦੇ ਦਫ਼ਤਰਾਂ, ਸਕੂਲਾਂ, ਯੂਨੀਵਰਸਿਟੀਆਂ, ਮਸਜਿਦਾਂ ਤੇ ਸ਼ਾਦੀ ਵਿਆਹਾਂ ਵਿੱਚ ਵੀ ਨਾ ਆਪਣੀ ਮਾਂ ਬੋਲੀ ਪੰਜਾਬੀ ਲਿਖਣੀ ਹੈ ਨਾ ਪੜ੍ਹਨੀ ਹੈ। ਕੈਦ ਆਜ਼ਮ ਮਾਂ ਬੋਲੀ ਲਿਖਣ ਜਾਂ ਪੜ੍ਹਨ ਤੋਂ ਕਦੀ ਵੀ ਇਨਕਾਰੀ ਨਹੀਂ ਹੋਏ। ਪੰਜਾਬੀ ਕੌਮ ਨੇ ਹੁਜ਼ੂਰ ਦੇ ਟਾਈਮ ਤੋਂ ਹੀ ਇਸਲਾਮ ਕਬੂਲ ਕਰਨਾ ਸ਼ੁਰੂ ਕਰ ਦਿੱਤਾ ਹੈ। ਪੰਜਾਬੀ ਕੌਮ ਦੇ ਲੋਕਾਂ ਨੇ ਆਪਣੀ ਮਰਜ਼ੀ ਨਾਲ ਇਸਲਾਮ ਕਬੂਲ ਕੀਤਾ। ਇਸ ਲਈ ਇਸ ਪੰਜਾਬੀ ਕੌਮ ਵਿੱਚ ਉਹ ਲੋਕ ਵੀ ਮੌਜੂਦ ਨੇ ਜਿਹੜੇ ਕਿ ਹਿੰਦੂ, ਸਿੱਖ, ਈਸਾਈ ਤੇ ਬਾਕੀ ਮਜ਼ਹਬਾਂ ਨੂੰ ਛੱਡ ਕੇ ਮੁਸਲਮਾਨ ਹੋਏ। ਪੰਜਾਬੀ ਕੌਮ ਦੂਜੀਆਂ ਕੌਮਾਂ ਵਾਂਗੂ ਵੀ ਨਹੀਂ ਕਿ ਜਿਨ੍ਹਾਂ ਦੀ ਕੌਮ ਜਾਂ ਕਬੀਲੇ ਦੇ ਸਰਦਾਰਾਂ ਨੇ ਇਸਲਾਮ ਕਬੂਲ ਕੀਤਾ ਤੇ ਬਾਕੀ ਕੌਮ ਨੇ ਆਪਣੇ ਆਪ ਹੀ ਇਸਲਾਮ ਕਬੂਲ ਕਰ ਲਿਆ। ਪੰਜਾਬੀ ਕੌਮ ਹੜੱਪਾ, ਇੰਡਸ ਤੇ ਗੰਧਾਰਾ ਤਹਿਜ਼ੀਬ ਦੀ ਅਮੀਨ ਤੇ ਵਾਰਸ ਕੌਮ ਹੈ। ਸਾਡੀ ਤਹਿਜ਼ੀਬ ਤੋਂ ਪਾਲੂ ਦੁਨੀਆ ਵਿੱਚ ਕਿਦਾਈ ਵੀ ਤਹਿਜ਼ੀਬ ਦਾ ਨਿਸ਼ਾਨ ਵੀ ਨਹੀਂ ਆ। पंजाब नस्ले इंसानी तो तहजीब सिखन वाली सब तो पहली धरती है।
ਤੇਂਦੀ ਤਹਿਜ਼ੀਬ, ਇਲਮ, ਸਕਾਫਤ ਤੇ ਫਨ ਦੁਨੀਆ ਵਿੱਚ ਸਭ ਤੋਂ ਵਧੀਆ ਨੇ। ਦੁਨੀਆ ਦੀਆਂ ਪਹਿਲੀਆਂ 3 ਤਹਿਜ਼ੀਬਾਂ ਦਰਿਆਏ ਨੀਲ ਦੀ ਮਿਸਰ ਦੀ ਤਹਿਜ਼ੀਬ, ਦਜਲਾ ਤੇ ਫਰਾਤ, ਬਾਬਲੋ ਨੈਨਵਾ ਦੀ ਤਹਿਜ਼ੀਬ ਤੇ ਦਰਿਆਏ ਸਿੰਧੂ ਦੀ ਹੜੱਪਾ ਦੀ ਤਹਿਜ਼ੀਬ ਅੱਗੇ ਪਿੱਛੇ ਜਮੀਆਂ ਨੇ। ਅੱਗੇ ਪਿੱਛੇ ਹੋਣ ਦੀ ਗੱਲ ਕਰਨੇ ਆ ਤੇ ਮੈਂ 2-3 ਸਦੀਆਂ ਪਹਿਲੇ ਦੀ ਗੱਲ ਕਰ ਰਿਹਾ। ਅਸੀਂ 200-300 ਵਰੇ ਪਾੜੂ ਹੀ ਤਹਿਜ਼ੀਬ ਯਾਫਤਾ ਹੋ ਗਏ ਤੇ ਇਹ ਕੋਈ ਨਿੱਕੀ ਗੱਲ ਨਹੀਂ। ਪੰਜਾਬੀ ਕੌਮ ਨੇ ਸਿਕੰਦਰ ਯੂਨਾਨੀ ਵਰਗੇ ਨੂੰ ਸ਼ਿਕਸਤ ਦਿੱਤੀ ਤੇ ਅੰਗਰੇਜ਼ ਵੀ ਪੂਰੇ ਬਰਰੇ ਸਗੀਰ ਵਿੱਚੋਂ ਸਭ ਤੋਂ ਆਖਰ ਤੇ 1849 ਵਿੱਚ ਹੀ ਪੰਜਾਬ ਤੇ ਕਬਜ਼ਾ ਕਰ ਸਕਿਆ। ਪੰਜਾਬ ਉੱਤੇ ਇੱਕ ਕਬਜ਼ਾ ਕੌਮ ਨਾਲ ਕਈ ਖੂਨ ਰੇਜ਼ ਜੰਗਾਂ ਤੇ ਜ਼ਮੀਰ ਤੇ ਦੀਨ ਫਰੋਸ਼ ਗੱਦਾਰਾਂ ਦੀ ਗੱਦਾਰੀ ਤੋਂ ਬਾਅਦ ਹੀ ਮੁਮਕਿਨ ਹੋ ਸਕਿਆ। ਇਸ ਵਾਸਤੇ ਆਪਣੀ ਅਜ਼ੀਮ ਪੰਜਾਬੀ ਕੌਮ ਤੇ ਫਖਰ ਤੇ ਕਦੀਮ ਤਹਿਜ਼ੀਬ ਤੇ ਮਾਣ ਕਰਕੇ ਬੜੇ ਇਤਮਾਦ ਦੇ ਨਾਲ ਆਪਣੀ ਮਾਂ ਬੋਲੀ ਪੰਜਾਬੀ ਪੜੋ, ਲਿਖੋ ਤੇ ਬੋਲੋ। ਬਰਾਏ ਮਿਹਰਬਾਨੀ ਆਪਣੇ ਮੁਲਕ ਵਾਸਤੇ ਅਮਨ, ਭਾਈਚਾਰੇ ਤੇ ਇਤਫਾਕ ਨਾਲ ਰਵੋ। ਜੀਵੇ ਪੰਜਾਬੀ ਕੌਮ, ਜੀਵੇ ਪੰਜਾਬ, ਵਸੇ ਪਾਕਿਸਤਾਨ।